ਓਂਕਾਰ ਸਿੰਘ ਬਰਾੜ ਡੀਐਸਪੀ ਨਕੋਦਰ, ਰਜੇਸ਼ ਅਰੋੜਾ SHO ਭੋਗਪੁਰ। ਅੱਛਾ ਹਾਂਜੀ ਜੀ, ਇਹਨਾਂ ਨੇ ਧੱਕਾ ਮੁੱਕੀ ਕੀਤੀ, ਗਾਲੀ ਗਲੋਚ ਕੀਤਾ। ਬੀਬੀਆਂ ਨਾਲ ਵੀ ਬੰਦਿਆਂ ਨੇ ਧੱਕਾ ਮੁੱਕੀ। ਮਾਤਾ ਜੀ ਬੈਠੇ ਸੀਗੇ, ਇਹਨਾਂ ਦੇ SHO ਨੇ ਠੁੱਡੇ ਮਾਰੇ 3। ਅੱਛਾ ਮੇਰੇ 3 ਮੁੱਕੇ ਮਾਰੇ, 2 ਵਾਰੀ ਕੋਣੀ ਮਾਰੀ। ਉਹ ਨਾ ਟਰੱਕ ਆਏ ਬਜਰੀ ਵਾਲੇ, ਹਾਂ ਉਹ ਅਸੀਂ ਰੋਕਣ ਲੱਗੇ ਇੱਥੇ ਸਾਰੇ ਜਾਣੇ। ਤੁਸੀਂ ਕਿਉਂ ਰੋਕਣ ਲੱਗੇ ਸੀ? ਅਸੀਂ ਰੋਕਣ ਲੱਗੇ ਸੀ, ਉਹ ਪਲਾਨ ਨਹੀਂ ਬਣ ਦੇਣਾ। ਅੱਛਾ ਠੀਕ ਹੈ ਨਾ, ਅਸੀਂ ਸਾਰੇ ਉਹ ਰਾਜੇ ਨੂੰ ਵੀ ਇਹਨਾਂ ਨੇ ਪੁਲਿਸ ਵਾਲਿਆਂ ਨੇ ਆ ਕੇ ਝਿਜੋੜਿਆ, ਧੱਕੇ ਦਿੱਤੇ, ਬਹੁਤ ਜ਼ਿਆਦਾ ਦਿੱਤੇ ਆ। ਤੁਸੀਂ ਪਰ ਦੱਸੋ ਸਰਕਾਰ ਤਾਂ ਤੁਸੀਂ ਕਮੀਆਂ ਗਣਾਈਆਂ, ਸਰਕਾਰ ਗਣਾਉਂਦੀ ਫਾਇਦੇ। ਸਰਕਾਰ ਕਹਿੰਦੀ ਇਹ ਤਾਂ ਤੁਹਾਡੀ ਨੀਤੀ ਤੁਹਾਡੇ ਫਾਇਦੇ ਲਈ ਹੈ। ਬਣੇ ਹੋਵਾਂ ਉਹਨਾਂ ਤੇ ਉਦੋਂ ਤੋਂ ਪੁੱਛ ਕੇ ਸਾਨੂੰ ਉਹਨਾਂ ਦੇ ਨੋਟਿਸ ਲਿਖਾ ਕੇ ਲਿਆਓਗੇ ਇਹਦੇ ਫਾਇਦੇ ਕਿੰਨੇ ਆ। ਤਾਂ DC ਸਾਹਿਬ ਨੂੰ ਵੀ ਇਹੀ ਕਿਹਾ ਸੀਗਾ ਵੀ ਮਰ ਤੁਸੀਂ ਵੀ ਜਾਣਾ, ਮਰ ਅਸੀਂ ਵੀ ਜਾਣਾ, ਕਿਉਂ ਆਪਣੀਆਂ ਨਸਲਾਂ ਨੂੰ ਕਾਹਦੋਂ ਵਿਗਾੜਨ ਰਹੇ ਆ। ਸੋ ਇਸ ਸਮੇਂ ਇਸ ਪਲਾਂਟ ਦੇ ਅੰਦਰ ਗਏ ਹੋਏ ਨੇ ਕੁਝ ਮੈਂਬਰ ਜਿਹੜੇ ਕਮੇਟੀ ਦੇ ਵੱਲੋਂ ਸਹਿਮਤੀ ਦੇ ਨਾਲ ਭੇਜੇ ਗਏ ਨੇ, ਪਰ ਉਧਰ SHO ਸਾਹਿਬ ਨੇ, ਸ਼ਾਇਦ ਉਹ SHO ਸਾਹਿਬ ਹੀ ਨੇ, ਤੇ ਉਹ ਕਹਿ ਰਹੇ ਨੇ ਵੀ ਬਾਉਂਡਰੀ ਤੋਂ ਬਾਹਰ ਹੋ ਜਾਓ ਤੇ ਬੰਦੇ ਆ ਜਾਣਗੇ। ਪਰ ਇਹ ਪੁਲਿਸ ਮੁਲਾਜ਼ਮ ਦੇ ਕੋਲ ਤੁਸੀਂ ਦੇਖ ਰਹੇ ਹੋ ਐਕਸਪਲੋਸਿਵ ਜਿਹੜਾ ਵਰਤਿਆ ਜਾ ਸਕਦਾ ਸੀ ਅੱਜ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਅਸੀਂ ਜ਼ਿਲ੍ਹੇ ਜਲੰਧਰ ਦੇ ਭੋਗਪੁਰ ਦੇ ਵਿੱਚ ਇਸ ਸਮੇਂ ਖੜੇ ਹਾਂ। ਦੁਆਬੇ ਦੇ ਵਿੱਚ ਵੀ ਕਾਫੀ ਜਗ੍ਹਾ CNG ਪਲਾਂਟ ਲੱਗਣ ਜਾ ਰਹੇ ਸੀ। ਇਹਨਾਂ ਦੇ ਵਿੱਚੋਂ ਬੀਤੇ ਦਿਨੀ ਤੁਹਾਡੇ ਨਾਲ ਰਿਪੋਰਟਾਂ ਸਾਂਝੀਆਂ ਕੀਤੀਆਂ ਸੀ ਚਿੱਤੇਵਾਨੀ ਦੇ ਵਿੱਚ ਲੱਗਣ ਜਾ ਰਹੇ CNG ਪਲਾਂਟ ਦੀਆਂ, ਪਰ ਉਸ ਤੋਂ ਬਾਅਦ ਹੁਣ ਜਦੋਂ ਉਹ ਪਲਾਂਟ ਬੰਦ ਕਰਾਉਣ ਦੇ ਵਿੱਚ ਸਫਲਤਾ ਹਾਸਲ ਕਰ ਲਈ ਉੱਥੋਂ ਦੇ ਲੋਕਾਂ ਨੇ, ਤਾਂ ਇੱਥੇ ਜਲੰਧਰ ਦੇ ਭੋਗਪੁਰ ਦੇ ਵਿੱਚ ਵੀ ਇੱਕ CNG ਪਲਾਂਟ ਲਾਉਣ ਦੀ ਤਿਆਰੀ ਪਿਛਲੇ ਲੰਬੇ ਸਮੇਂ ਤੋਂ ਸੀ। ਇੱਥੇ ਸਹਿਕਾਰੀ ਮਿੱਲ ਹੈ, ਉਸ ਮਿੱਲ ਦੇ ਅੰਦਰ ਜ਼ਮੀਨ ਦੇ ਕੇ ਇੱਕ ਪ੍ਰਾਈਵੇਟ ਕੰਪਨੀ ਇੱਥੇ CNG ਦਾ ਪਲਾਂਟ ਲਗਾਉਣ ਜਾ ਰਹੀ ਸੀ। ਕੰਮ ਜ਼ੋਰਾਂ ਤੇ ਚੱਲ ਰਿਹਾ ਹੈ। ਉਸੇ ਕੰਮ ਨੂੰ ਰੁਕਾਉਣ ਦੇ ਲਈ ਅੱਜ ਬੀਬੀਆਂ, ਬਜ਼ੁਰਗ ਬੰਦੇ ਆਪਣੇ ਵੱਲੋਂ ਸੰਘਰਸ਼ ਕਰਨ ਦੇ ਲਈ ਮੈਦਾਨ 'ਚ ਉਤਰਦੇ ਨੇ, ਤੇ ਉਸ ਤੋਂ ਬਾਅਦ ਇੱਥੇ ਦੀ ਮੌਜੂਦਾ ਸਰਕਾਰ ਦੇ ਵੱਲੋਂ ਚਲਾਈ ਜਾਂਦੀ ਪੁਲਿਸ ਦੇ ਵੱਲੋਂ ਜੋ ਤਸ਼ੱਦਦ ਕੀਤਾ ਜਾਂਦਾ ਹੈ, ਜੋ ਪਸ਼ੂਆਂ ਵਾਂਗੂ ਲੋਕਾਂ ਨੂੰ ਕੁੱਟਿਆ ਜਾਂਦਾ ਹੈ, ਉਹਦੀ ਗੱਲਬਾਤ ਤੁਹਾਡੇ ਅੱਗੇ ਰੱਖਾਂਗੇ। ਇੱਕ ਵਾਰੀ ਆਹ ਬੀਬੀ ਜੀ ਜ਼ਰੂਰ ਦਿਖਾਓ। ਆ ਬੀਬੀ ਹੁਣੀ ਬੈਠੇ ਨੇ। ਬੀਬੀ ਹੁਣੀ ਕਹਿੰਦੇ ਵੀ ਅਸੀਂ ਤਕਰੀਬਨ 6:30 6 ਵਜੇ ਇੱਥੇ ਆ ਗਏ ਸੀ ਤੇ ਸਾਡੇ ਨਾਲ ਵੀ ਪੁਲਿਸ ਨੇ ਤਸ਼ੱਦਦ ਕੀਤਾ। ਪੁਲਿਸ ਕੇਸ ਮਾਨਸਿਕਤਾ ਚੋਂ ਆਉਂਦੀ ਹੈ, ਜਿਹੜੀ ਗੱਲ ਸੁਣਨ ਦੀ ਬਜਾਏ ਪਸ਼ੂਆਂ ਵਾਂਗੂ ਲੋਕਾਂ ਨੂੰ ਕੁੱਟਣ ਤੇ ਹੋ ਜਾਂਦੀ ਹੈ। ਬੀਬੀ ਕੋਲੋਂ ਜਾਣਦੇ ਆ ਵੀ ਇਹਨਾਂ ਨੇ ਕੀ ਗਲਤ ਕੀਤਾ ਸੀ। ਸਤਿ ਸ਼੍ਰੀ ਅਕਾਲ ਬੀਬੀ ਜੀ। ਸਤਿ ਸ਼੍ਰੀ ਅਕਾਲ। ਬੀਬੀ ਤੁਸੀਂ 6:30 ਵਜੇ ਇਹੋ ਜਿਹਾ ਕੀ ਗਲਤ ਕਰਤਾ ਕਿ ਪੁਲਿਸ ਤੁਹਾਡੇ ਦਿਵਾਲੇ ਹੋ ਗਈ? ਅਸੀਂ ਪੁੱਤ ਕੁਛ ਨਹੀਂ ਕੀਤਾ। ਹਾਂ ਉਹ ਨਾ ਟਰੱਕ ਆਏ ਬਜਰੀ ਵਾਲੇ, ਹਾਂ ਉਹ ਅਸੀਂ ਰੋਕਣ ਲੱਗੇ ਇੱਥੇ ਸਾਰੇ ਜਾਣੇ। ਤੁਸੀਂ ਕਿਉਂ ਰੋਕਣ ਲੱਗੇ ਸੀ? ਅਸੀਂ ਰੋਕਣ ਲੱਗੇ ਸੀ, ਉਹ ਪਲਾਨ ਨਹੀਂ ਬਣ ਦੇਣਾ। ਅੱਛਾ ਠੀਕ ਹੈ ਨਾ, ਅਸੀਂ ਸਾਰੇ ਫਿਰ ਉਹ ਇੱਥੇ ਆਈ ਪੁਲਿਸ ਵਾਲੇ। ਹਾਂਜੀ ਠੀਕ ਹੈ ਨਾ, ਅਸੀਂ ਇਹ ਆ ਕਾਕਾ ਮੋਰੇ ਹੋਇਆ, ਉਹ ਇੱਕ ਭੋਪਰ ਦਾ ਸੀਗਾ, ਉਹ ਵੀ ਕਾਕਾ ਦਾ ਨਾਂ ਕੀ ਭੋਪਰ ਵਾਲੇ ਨਾ, ਰਾਜਾ ਭਾਜੀ। ਉਹ ਰਾਜੇ ਨੂੰ ਵੀ ਇਹਨਾਂ ਨੇ ਪੁਲਿਸ ਵਾਲੇ ਨੇ ਆ ਕੇ ਝਿਜੋੜਿਆ, ਧੱਕੇ ਦਿੱਤੇ, ਬਹੁਤ ਜ਼ਿਆਦਾ ਦਿੱਤੇ ਆ, ਥੋੜੇ ਵੀ ਨਹੀਂ ਦਿੱਤੇ। ਅਸੀਂ ਵੀ ਮਗਰ ਗਾਂਹ ਹੋਏ ਸਾਰੇ ਜਾਣੇ, ਇਹ ਵੀ ਹੋਈ, ਉਹਨੇ ਮੈਨੂੰ ਧੱਕਾ ਦਿੱਤਾ। ਆ ਕਾਕੇ ਇਹ ਜ਼ਰੂਰ ਦੱਸ ਦਿਓ ਵੀ ਉਹ ਕਾਂਸਟੇਬਲ ਬੰਦਾ ਸੀ ਜਾਂ ਔਰਤ ਸੀ? ਬੰਦਾ ਸੀ ਜੀ, ਬੰਦਾ। ਉਹਨਾਂ ਨੇ ਸਾਨੂੰ ਕੁੜੀਆਂ ਨੇ ਸਾਨੂੰ ਕੁਛ ਧੱਕੇ। ਹਾਂਜੀ ਓਂਕਾਰ ਸਿੰਘ ਬਰਾੜ DSP ਨਕੋਦਰ, ਰਜੇਸ਼ ਅਰੋੜਾ SHO ਭੋਗਪੁਰ। ਅੱਛਾ ਹਾਂਜੀ ਜੀ, ਇਹਨਾਂ ਨੇ ਧੱਕਾ ਮੁੱਕੀ ਕੀਤੀ, ਗਾਲੀ ਗਲੋਚ ਕੀਤਾ। ਬੀਬੀਆਂ ਨਾਲ ਵੀ ਬੰਦਿਆਂ ਨੇ ਧੱਕਾ ਮੁੱਕੀ। ਮਾਤਾ ਜੀ ਬੈਠੇ ਸੀਗੇ, ਇਹਨਾਂ ਦੇ SHO ਨੇ ਠੁੱਡੇ ਮਾਰੇ 3। ਅੱਛਾ ਮੇਰੇ 3 ਮੁੱਕੇ ਮਾਰੇ, 2 ਵਾਰੀ ਕੋਣੀ ਮਾਰੀ, 1 ਵਾਰੀ ਮੇਰੇ ਭੀੜ ਦਾ ਲਾਹਾ ਲੈ ਕੇ ਲੱਤ ਮਾਰੀ ਆ, ਤੇ ਏਦਾਂ ਕੋਣੀ ਮਾਰਦਾ ਸੀ ਮੇਰੇ SHO। ਅੱਛਾ ਹਾਂਜੀ ਜੀ, ਮੈਂ ਕਿਉਂ ਮੁੱਕੇ ਮਾਰੇ, ਔਨ ਰਿਕਾਰਡ ਵੀ ਵੀਡੀਓ ਹੈਗੀ ਉਹ ਪੱਤਰਕਾਰ ਸਾਹਿਬਾਨਾਂ ਦੇ ਕੋਲ ਜੀ। ਹਾਂਜੀ ਜੀ, ਬੀਬੀਆਂ ਨੇ ਮੈਨੂੰ ਪਰੇ ਕਰਤਾ, ਬੀਬੀਆਂ ਆ ਮੋਰੇ ਹੋ ਗਈਆਂ। ਇਹ ਤੁਹਾਨੂੰ ਫੇ ਕੋਈ ਗੱਲ ਤਾਂ ਦੱਸੀ ਹੋਊ ਵੀ ਭਾਈ ਪਿੱਛੇ ਹਟ ਜਾਓ, ਤੁਸੀਂ ਗਲਤ ਕਰ ਰਹੇ ਹੋ। ਸਾਨੂੰ ਗੱਲ ਕੋਈ ਨਹੀਂ ਕੀਤੀ, ਧੱਕੇ ਮਾਰ ਲੱਗ ਪਈ ਜੀ ਪੁਲਿਸ, ਧੱਕੇ ਲਾਈ ਜਾਂਦੀ ਸੀ। ਅਸੀਂ ਮੋਰੇ ਸਾਰੀਆਂ ਖੜੇ ਸੀਗੇ, ਧੱਕਿਆਂ ਨਾਲ, ਪਰ ਮੈਂ ਡਿੱਗੀ। ਫਿਰ ਮੈਂ ਦਿੱਤੀ ਕਹਿੰਦਾ ਸਾਈਡ ਹੋਵੋ, ਸਾਈਡ ਹੋਵੋ। ਹਾਂਜੀ ਟਰੱਕ ਲੰਘਣ ਦਿਓ। ਇੱਥੇ ਅਸੀਂ ਉੱਥੇ ਹੀ ਖੜੇ ਸੀ, 4-5 ਜਣੇ ਦਾ ਕਹਿੰਦਾ ਸਾਈਡ ਹੋ ਜਾਓ, ਸਾਈਡ ਹੋ ਜਾਓ। ਅਸੀਂ ਕਿਹਾ ਕਿਉਂ ਹੋ ਜਾਈਏ? ਕਹਿੰਦਾ ਨਹੀਂ ਜੀ ਆਹ ਇੱਥੋਂ ਟਰੱਕ ਲੰਘਣੇ ਆ। ਇੰਨੇ ਚ ਕਿਹਾ ਤਾਂ ਰਾਜੇ ਭਾਜੀ ਉਹਨਾਂ ਨੂੰ ਏਦਾਂ ਕਾਲਰ ਤੋਂ ਫੜ ਕੇ ਖਿੱਚ ਕੇ ਲੈ ਗਏ, ਪਰ ਇਹਨੂੰ ਧੱਕੇ ਮੁੱਕੀ ਕੀਤੀ ਉਹਨਾਂ ਨੇ। ਨਗਰ ਕੌਂਸਲ ਦੇ ਪ੍ਰਧਾਨ ਨੇ। ਹਾਂਜੀ 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 ਉਹ ਤਾਂ ਆਮ ਆਦਮੀ ਪਾਰਟੀ ਚ ਨੇ, ਉਹ ਤਾਂ ਸੱਤਾ ਚ ਨੇ। ਜੀ ਆਏ ਬਹੁਤ, ਉਹ ਉਹਨਾਂ ਨੇ ਉਹਨੂੰ ਕੋਈ ਅੱਛਾ ਹਾਂਜੀ ਕਾਲਰ ਤੋਂ ਫੜ ਲਿਆ। ਹਾਂਜੀ ਹਾਂਜੀ ਉਹ ਖਿੱਚ ਕੇ ਲੈ ਕੇ ਗਏ ਆ ਰੋਡ ਤੱਕ। ਖਿੱਚ ਲੈ ਗਏ ਉਹਨੂੰ, ਹਾਂ ਤਾਂ ਅਸੀਂ ਸਾਰੇ ਮਗਰ ਜਾਣਾ ਨਹੀਂ ਸੀਗਾ। ਅਸੀਂ ਫਿਰ ਬੈਠੇ ਸੀਗੇ, ਸਾਰੀਆਂ ਮਗਰ ਚਲ ਗਈਆਂ ਸੀ। ਇਹ ਫੇ ਇਹ ਤਾਂ ਕੋਈ ਜਦੋਂ ਸਾਡੇ ਬੰਦਿਆਂ ਨਾਲ ਧੱਕਾ ਮੁੱਕੀ ਕੀਤਾ, ਅਸੀਂ ਲੇਡੀਜ਼ ਤਾਂ ਬਾਅਦ ਚ ਅੱਗੇ ਹੋਈਆਂ, ਪਹਿਲਾਂ ਅਸੀਂ ਅੱਗੇ ਨਹੀਂ ਹੋਈਆਂ। ਜਦੋਂ ਮੁੜ ਕੇ ਉਹਨਾਂ ਨੇ ਸਾਨੂੰ ਵੀ ਧੱਕਾ ਮੁੱਕੀ ਕੀਤਾ, ਆਂਟੀ ਨੂੰ ਕੀਤਾ, ਮੈਨੂੰ ਕੀਤਾ, ਸਾਰਿਆਂ ਨੂੰ ਕੀਤਾ। ਤੇ ਫਿਰ ਉਹਨਾਂ ਨੇ ਕਿਹਾ ਵੀ ਮਤਲਬ ਕਿ ਤੁਸੀਂ ਪਿੱਛੇ ਹੋਇਆ, ਅਸੀਂ ਪਿੱਛੇ ਆ ਕੇ ਆਪਣੇ ਦਰੀਆਂ ਤੇ ਬੈਠੀਆਂ।
ਫਿਰ ਵੀ ਉਹਨੇ ਧੱਕਾ ਮੁੱਕੀ ਸਾਡੇ ਨਾਲ ਕੀਤਾ। ਹੁਣ ਜਦੋਂ ਇੰਨੇ ਲੋਕ ਇਕੱਠੇ ਹੋ ਗਏ ਹੁਣ ਤਾਂ ਨਾ ਤਾਂ ਉਹ ਡੀਐਸਪੀ ਦੀਦੇ ਨੇ ਤੇ ਨੋ ਐਸਓਚਓ ਉਹ ਕਿੱਥੇ ਗਏ? ਥੋੜੇ ਜਣੇ ਦਾ ਫਾਇਦਾ ਉਠਾਉਂਦੇ ਸੀ ਨਾ, ਅਸੀਂ ਤਾਂ ਥੋੜੇ ਜਣੇ ਸੀਗੇ, ਫਾਇਦਾ ਉਠਾਉਂਦੇ ਸੀ ਸਾਡਾ। ਉਸ ਦਾ ਸਿਰਫ ਅਸੀਂ 8-10 ਜਣੇ ਅੱਛਾ ਸੀ। ਤੁਹਾਨੂੰ ਇਹ ਦੱਸੋ ਵੀ ਤੁਹਾਨੂੰ ਕੀ ਦੱਸਿਆ ਗਿਆ ਹੈ ਵੀ ਇਸ ਪਲਾਂਟ ਦੇ ਕੀ ਨੁਕਸਾਨ ਹੋ ਸਕਦੇ ਨੇ? ਉਹ ਵੀ ਸਮਝਣਾ ਜ਼ਰੂਰੀ ਹੈ ਨਾ, ਇਹ ਨਹੀਂ ਵੀ ਫੋਕਾ ਵਿਰੋਧ ਨਹੀਂ, ਤੁਹਾਨੂੰ ਜਾਣਕਾਰੀ ਹੈ ਵੀ ਇਹਦੇ ਨਾਲ ਨੁਕਸਾਨ ਨੁਕਸਾਨ ਬਹੁਤ ਹੋ ਸਕਦਾ। ਹੁਣ ਮੱਛਰ ਆਉਂਦਾ, ਬੱਚਿਆਂ ਦੀਆਂ ਗਾਹਾਂ ਕੋਈ ਤਰੱਕੀਆਂ ਨਹੀਂ ਹੋਣੀਆਂ, ਠੀਕ ਹੈ ਨਾ। ਅਸੀਂ ਚੱਲ ਇੰਨਾ ਪੜਿਓ ਤਾਂ ਅਸੀਂ ਹੈ ਨਹੀਂ ਵਾਤਾਵਰਨ ਖਰਾਬ ਹਨਾ, ਵਾਤਾਵਰਨ ਖਰਾਬ ਹੋਣਾ, ਬੇ ਨਾ ਕੋਈ ਬੱਚਾ ਵਿਆਹ ਹੋਣਾ, ਨਾ ਕੋਈ ਹੋਰ, ਠੀਕ ਹੈ ਨਾ। ਇਹਦੇ ਬਾਬਤ ਹੀ ਪਰ ਦੱਸੋ। ਸਰਕਾਰ ਤਾਂ ਤੁਸੀਂ ਕਮੀਆਂ ਗਣਾਈਆਂ, ਸਰਕਾਰ ਗਣਾਉਂਦੀ ਫਾਇਦੇ। ਸਰਕਾਰ ਕਹਿੰਦੀ ਇਹ ਤਾਂ ਤੁਹਾਡੀ ਨੀਤੀ ਤੁਹਾਡੇ ਫਾਇਦੇ ਲਈ ਹੈ। ਸੀਐਨਜੀ ਪਲਾਂਟ ਬਣੇ ਹੋਵਾਂ ਉਹਨਾਂ ਤੇ ਉਦੋਂ ਤੋਂ ਪੁੱਛ ਕੇ ਸਾਨੂੰ ਉਹਨਾਂ ਦੇ ਨੋਟਿਸ ਲਿਖਾ ਕੇ ਲਿਆਓਗੇ ਇਹਦੇ ਫਾਇਦੇ ਕਿੰਨੇ ਆ। ਜੇਕਰ ਸਾਨੂੰ ਦੱਸੂਗੇ, ਉਹ ਪੋਜ਼ਿਟਿਵ ਦੱਸੂਗੇ ਵੀ ਇਹਦੇ ਫਾਇਦੇ ਆ, ਫਿਰ ਅਸੀਂ ਲਗਾਉਣ ਨੂੰ ਦੇਖਾਂਗੇ। ਪਰ ਸਾਨੂੰ ਇਹ ਨੁਕਸਾਨ ਹੀ ਅਜੇ ਤੱਕ ਪਤਾ ਲੱਗਿਆ ਵੀ ਜਿੰਨੇ ਹੋਏ ਆ। ਹਾਂਜੀ, ਸਰਕਾਰ ਆਪਣੀਆਂ ਕੋਠੀਆਂ ਦੇ ਲਾਗੇ ਕਿਉਂ ਨਹੀਂ ਲਵਾਉਂਦੇ? ਜਿੱਥੇ ਆਮ ਬੜੇ ਨੇਤਾ ਰਹਿੰਦੇ ਉੱਥੇ ਕਿਉਂ ਨਹੀਂ ਚੀਜ਼ਾਂ ਉਹਨਾਂ ਦਾ ਰਹਿਣਾ ਇੱਥੇ ਰਹਿਣਾ ਤਾਂ ਅਸੀਂ ਆ ਨਾ, ਆਮ ਜਨਤਾ ਰਹੂਗੀ ਇੱਥੇ। ਡੀਸੀ ਦੀ ਰਹਿائش ਦੇ ਲਾਗੇ ਤਾਂ ਤੁਸੀਂ ਖੋਖਾ ਨਹੀਂ ਪਾ ਸਕਦੇ ਜੀ। ਬਿਲਕੁਲ ਕਿਉਂ? ਉਹ ਤੇ ਸਿਕਿਉਰਿਟੀ ਬੜੀ ਹੁੰਦੀ ਆ, ਉੱਥੇ ਕੋਈ ਆਮ ਆਦਮੀ ਲੰਘ ਨਹੀਂ ਸਕਦਾ। ਹਾਂਜੀ, ਤੇ ਇਹ ਆਮ ਜਨਤਾ ਨੂੰ ਦੁਖੀ ਕਰਨ ਰਹੇ ਆ। ਉੱਥੇ ਚੱਲਤਾ ਉਹ ਦੇਖ ਜਾ ਕੇ ਗੰਦ ਕਿੰਨਾ, ਅੱਛਾ ਘਰ ਲੱਗ ਗਈ ਆ ਨਾ, ਮੱਛਰ ਕਿੰਨਾ ਆ। ਸਾਰੀ ਰਹਿائش ਹੀ ਹੈ, ਰਹਿائش ਦੇ ਨਾਲ ਹੈ ਸਹੀ ਆ, ਸਾਡੇ ਘਰ ਇੱਧਰ ਹੀ ਆ, ਇੱਧਰ ਸਾਡੇ ਘਰ ਹੀ ਆ। ਗੰਦ ਖਾ ਕੇ ਲਿਆਈਏ, ਕਿੰਨਾ ਗੰਦ ਆ। ਦੇਖੋ ਉੱਥੇ ਮੱਛਰ ਇੰਨੇ ਆ ਵਿਜ਼ਿਟ ਕਰਕੇ ਦੇਖ ਕੇ ਆਓ ਕਿੰਨਾ ਡਿਸਟੈਂਸ ਆ ਘਰ ਦੇ ਵਿੱਚ ਹੋਰ ਜੋ ਉਹਨਾਂ ਨੇ ਘਰ ਮੰਨਿਆ। ਸਾਡੇ ਨਾਲ ਆ। 100 ਮੀਟਰ ਦੀ ਦੂਰੀ ਵੀ ਹੈ ਰਹੀ ਹੋ। ਹਾਂਜੀ, ਬਿਲਕੁਲ ਘਰ ਦੇ ਨੇੜੇ ਲੱਗ ਰਿਹਾ ਹੈ। ਕੋਈ ਵੀ ਫੈਕਟਰੀ ਲੱਗੂਗੀ 300 ਮੀਟਰ ਦਾ ਏਰੀਆ ਕਵਰ ਨਹੀਂ ਹੁੰਦਾ ਚਾਹੀਦਾ। ਬਿਲਕੁਲ ਰਹਿائش ਨਹੀਂ ਰਹਿائش ਏਰੀਆ 'ਚ ਹੋਣੀ ਨਹੀਂ ਚਾਹੀਦੀ। ਸਾਡੇ 55 ਤੋਂ 60 ਪਿੰਡ ਭੋਗਪੁਰ ਨੂੰ ਲੱਗਦਾ ਆ, ਤੇ ਜਿਹਦੇ ਵਿੱਚ ਕੀ ਪਿੰਡ ਨੇ ਬਲਾਕ 'ਚ ਹਾਂਜੀ ਬਿਲਕੁਲ ਜਿੱਥੇ ਕੀ ਲਗਾਉਣ ਜਾ ਰਹੇ ਆ, ਜਿਵੇਂ ਕਿ 100 ਮੀਟਰ ਦਾ ਏਰੀਆ ਵੀ ਕਵਰ ਨਹੀਂ ਹੁੰਦਾ ਹੈਗਾ, 50 ਮੀਟਰ ਦਾ ਏਰੀਆ 'ਚ ਹੀ ਰਹਿائش ਹੈ ਇਹਨਾਂ ਦੀ, ਤਾਂ ਕਿੱਦਾਂ ਇਹ ਲਗਾ ਦੋਗੇ ਕਿਤੇ ਵੀ? ਇਹਦਾ ਪਿੱਛੇ ਆਰਡਰ ਹੈ ਨਾ, 300 ਮੀਟਰ ਦੇ ਏਰੀਆ 'ਚ ਨਹੀਂ ਲੱਗ ਸਕਦਾ। ਅੱਜ ਅਸੀਂ ਲੜਾਂਗੇ ਆਪਣੇ ਲਈ, ਆਪਣੇ ਬੱਚਿਆਂ ਲਈ ਲੜ ਰਹੇ ਆ। ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਵੀ ਇਹ ਆਮ ਪਿੰਡਾਂ 'ਚੋਂ ਚੱਲੂਗੀ ਸਰਕਾਰ, ਇਹ ਆਮ ਲੋਕਾਂ ਦੀ ਸਰਕਾਰ ਹੈ। ਪਰ ਆਮ ਲੋਕ ਤਾਂ ਇਹ ਸੜਕ ਤੇ ਬੈਠੇ ਨੇ, ਫਿਰ ਆਮ ਲੋਕ ਇਹ ਕਿਹਾ ਜਾਂਦਾ ਹੈ ਨਾ, ਮੀਡੀਆ ਦੇ ਮੋਰੇ ਤਾਂ ਬਹੁਤ ਕੁਝ ਕਿਹਾ ਜਾਂਦਾ ਹੈ, ਲੇਕਿਨ ਆਮ ਜਨਤਾ ਦੇ ਵਿੱਚ ਆ ਕੇ ਰਹਿ ਕੇ ਦੇਖੋ। ਆਮ ਕਲੀਨਿਕ ਖੋਲ੍ਹਿਆ ਗਿਆ, ਤੁਸੀਂ ਆਮ ਕਲੀਨਿਕ 'ਚ ਆਪ ਕਿਉਂ ਨਹੀਂ ਆਉਂਦੇ? ਕੋਈ ਬੜੇ ਜਿੰਨੇ ਵੀ ਅਫਸਰ ਕਿਉਂ ਜੋ ਪ੍ਰਾਈਵੇਟਾਂ ਜਾਂਦੇ ਆ ਸਰਕਾਰੀ ਕਲੀਨਿਕ ਤੇ ਕਿਉਂ ਨਹੀਂ ਆਉਂਦੇ ਹੋ ਆਪ? ਤੇ ਜੇ ਸੱਚੀਓ ਆਮ ਆਦਮੀ ਹੀ ਨੇ ਉਹ, ਤੇ ਅੱਜ ਸ਼ਾਇਦ ਆਮ ਆਦਮੀ ਪਾਰਟੀ ਦੇ ਇੰਚਾਰਜ ਹੀ ਆ ਜਾਂਦੇ ਇੱਥੇ। ਕਿਸੇ ਵੀ ਸਰਕਾਰੀ ਸਕੂਲ ਜਾਂ ਸਰਕਾਰੀ ਹਸਪੀਟਲ ਦੇ ਵਿੱਚ ਹੋ ਗਏ, ਇਹ ਹੁਣੀ ਤੁਸੀਂ ਵਿਜ਼ਿਟ ਕਰਕੇ ਦੇਖ ਲਓ ਕਿ ਅਗਰ ਉੱਥੇ ਸਾਫ ਸਫਾਈ, ਤੁਹਾਨੂੰ ਵਾਸ਼ਰੂਮ ਅਗਰ ਸਾਫ ਮਿਲ ਜਾਊਗੀ, ਜੋ ਕਿ ਮੇਨ ਪ੍ਰੋਬਲਮ ਆ। ਅਸੀਂ ਬੱਚੇ ਇੱਥੋਂ ਘਰੋਂ ਭੇਜਦੇ ਆ, ਸਾਫ ਸਫਾਈ ਨਾਲ ਭੇਜਦੇ ਆ, ਲੇਕਿਨ ਉੱਥੇ ਵਾਸ਼ਰੂਮ ਵੀ ਸਾਫ ਨਹੀਂ ਹੈ, ਬੱਚੇ ਬਿਮਾਰੀਆਂ ਨਾਲ ਗ੍ਰਸਤ ਹੁੰਦੇ ਆ। ਕਿਉਂ ਕਹਿੰਦੇ ਸਿੱਖਿਆ ਨੀਤੀ, ਸਿਹਤ ਨੀਤੀ, ਹਰੇਕ ਫੀਸਾਂ ਮੂੰਹ ਮੰਗੀਆਂ ਲੈਂਦੇ ਆ ਇਹ ਪ੍ਰਾਈਵੇਟਾਂ 'ਚ ਵੀ, ਲੇਕਿਨ ਆਹ ਦੇਖ ਲਓ ਕਿਤੇ ਵੀ ਜਾ ਕੇ ਕਾਲਜਾਂ, ਸਰਕਾਰੀ ਕਾਲਜਾਂ ਵਿੱਚ, ਸਕੂਲਾਂ ਵਿੱਚ, ਕਿਤੇ ਵੀ ਤੁਹਾਨੂੰ ਵਾਸ਼ਰੂਮ ਇਸੇ ਟਾਈਮ ਵਿਜ਼ਿਟ ਕਰਕੇ ਦੇਖੋ, ਅਗਰ ਤੁਹਾਨੂੰ ਸਾਫ ਮਿਲ ਜਾਣਗੇ ਤਾਂ ਤੁਸੀਂ ਦੱਸ ਦਿਓ। ਇਹ ਤਾਂ ਜੀ ਸਿੱਖਿਆ ਕ੍ਰਾਂਤੀ, ਸਿਹਤ ਕ੍ਰਾਂਤੀ ਚਲਾਉਂਦੇ ਨੇ, ਤੁਸੀਂ ਉਹਨਾਂ ਦਾ ਭਾਂਡਾ ਭੰਨੀ ਜਾਂਦੇ ਹੋ। ਤੇ ਜੋ ਪ੍ਰੋਬਲਮ ਸਾਡੇ ਬੱਚਿਆਂ ਨੂੰ ਆਈ, ਅਸੀਂ ਕਹਿੰਦੇ ਸਾਡੇ ਬੱਚੇ ਸਰਕਾਰੀ ਸਕੂਲ 'ਚ ਪੜ੍ਹ ਕੇ ਗਏ ਆ। ਅੱਛਾ, ਇਹ ਦਿੱਕਤਾਂ ਨੇ। ਸੋ ਜਦੋਂ ਧਰਾਤਲ ਤੇ ਉਤਰਦੇ ਆ, ਚੀਜ਼ਾਂ ਦਾ ਪਤਾ ਉਸ ਸਮੇਂ ਲੱਗਦਾ। ਇੱਧਰ ਬਜ਼ੁਰਗ ਵੀ ਬੈਠੇ ਨੇ, ਉਹਨਾਂ ਨਾਲ ਗੱਲ ਕਰਦੇ ਆ। ਬਜ਼ੁਰਗੋ, ਤੁਸੀਂ ਪਲਾਂਟ ਦਾ ਵਿਰੋਧ ਕਿਉਂ ਕਰ ਰਹੇ ਹੋ? ਠੀਕ ਹੈ ਜੀ, ਕਿਉਂ ਕਰ ਰਹੇ ਹੋ ਵਿਰੋਧ? ਜਿਹੜਾ ਇਹ ਸੀਐਨਜੀ ਪਲਾਂਟ ਆ, ਇਹ ਤਕਰੀਬਨ 1.5-2 ਸਾਲ ਤੋਂ ਇੱਥੇ ਗਵਰਨਮੈਂਟ ਨੇ, ਜਿੱਦਾਂ ਆਲ ਇੰਡੀਆ ਦੇ ਵਿੱਚ ਬਹੁਤ ਸਾਰੇ ਪਲਾਂਟ ਇੰਡੀਆ ਗਵਰਨਮੈਂਟ ਨੇ ਡਿਵੈਲਪ ਕਰਨ ਦੀ ਨੀਤੀ ਬਣਾਈ ਆ। ਉਹਦੇ ਵਿੱਚ ਪੰਜਾਬ ਦੇ ਵਿੱਚ ਵੀ 22-23 ਪਲਾਂਟ ਆ ਜਿਹੜੇ ਲੱਗਣੇ ਆ। ਉਸੇ ਕੜੀ ਦੇ ਵਿੱਚ ਇਹਨਾਂ ਨੇ ਭੋਗਪੁਰ ਸ਼ਹਿਰ ਨੂੰ ਚੁਣਿਆ, ਕਿਉਂ ਇੱਥੇ ਇਹਨਾਂ ਨੂੰ ਜਿਹੜੀ ਜ਼ਮੀਨ ਸੀਗੀ ਉਹ ਕੌਡੀਆਂ ਦੇ ਭਾਅ ਜਿੱਦਾਂ ਕਹਿ ਲਈਏ ਵੀ ਲੀਜ਼ ਤੇ ਮਿਲ ਗਈ, ਯਾਨੀ ਕਿ ਘਰ ਮੁਫਤ ਹੀ ਮਿਲ ਗਈ, ਮੁਫਤੀ ਮਿਲ ਗਈ। ਉਹਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਰੋਲ ਆ ਨਾ, ਆਪਾਂ ਕਹਿ ਦਈਦਾ ਇਹ ਕਿਸਮ ਦਾ, ਜਿੱਦਾਂ ਬਿਊਰੋਕਰੇਟ ਤੁਸੀਂ ਗੱਲ ਕੀਤੀ ਆ, ਤੇ ਗੱਲ ਕੀਤੀ ਆ ਪੋਲਿਟਿਕਸ ਦੀ, ਪੋਲੀਟੀਸ਼ੀਅਨ ਦੀ, ਨਾਲ ਹੀ ਆਪਣਾ ਲੋਕਤੰਤਰ ਦੇ 2 ਥੰਮ ਤੁਸੀਂ ਗਣਾਤੇ ਆ। ਤੀਜਾ ਥੰਮ ਆਪਾਂ ਕਹਿ ਲਈਏ ਮੀਡੀਆ ਵੀ ਆ, ਤੁਸੀਂ ਵੀ ਥੰਮ ਆ ਉਹਦੇ। ਚੌਥਾ ਥੰਮ ਜੁਡੀਸ਼ਰੀ ਆ, 4 ਥੰਮ ਲੋਕਤੰਤਰ ਦੇ ਆ। ਉਹਦੇ ਪਿੱਛੇ ਜਿਹੜੀ ਸਭ ਤੋਂ ਵੱਡੀ ਰਣਨੀਤੀ ਆ, ਇਹ 4 ਥੰਮ ਤਾਂ ਆਪਾਂ ਨੂੰ ਦੀਦੇ ਆ, ਪਰ ਜਿਹੜਾ 5ਵਾਂ ਇਹਨਾਂ ਨੂੰ ਚਲਾ ਰਿਹਾ ਉਹ ਕਾਰਪੋਰੇਟ ਆ। ਤੁਸੀਂ ਵਿਕਾਸ ਰੋਕ ਰਹੇ ਹੋ, ਸਰਕਾਰ ਫੇ ਇਹ ਕਹਿੰਦੀ ਆ ਜਦੋਂ ਤੁਸੀਂ ਇਹਦਾ ਧਰਨਾ ਲਾਉਂਦੇ ਹੋ ਵੀ ਭਾਈ ਤੁਸੀਂ ਵਿਕਾਸ ਦੇ ਰਾਹ 'ਚ ਰੋੜਾਂ। ਬਿਲਕੁਲ ਤੁਹਾਡੀ ਸਹੀ ਗੱਲ ਹੈ, ਜਿਹੜਾ ਤੁਸੀਂ ਕੁਐਸਚਨ ਪੁੱਟ ਕੀਤਾ ਬਿਲਕੁਲ ਜੈਨੂਇਨ ਕੀਤਾ। ਇਹ ਆਮ ਤੌਰ ਤੇ ਪ੍ਰਸ਼ਾਸਨ ਵੀ ਸਾਨੂੰ ਕੁਐਸਚਨ ਇਹੋ ਪੁੱਟ ਕਰਦਾ ਹੈ। ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀ, ਤੁਹਾਡਾ ਕੰਮ ਹੀ ਧਰਨੇ ਪ੍ਰਦਰਸ਼ਨ ਦਾ ਹੈ, ਜਿੱਥੇ ਮਰਜ਼ੀ ਆ ਕੇ ਤੁਸੀਂ ਬਹਿ ਜੰਨੇ ਆ। ਸਾਨੂੰ ਤਾਂ ਪੰਜਾਬ ਗਵਰਨਮੈਂਟ ਇਸੇ ਤੱਕ ਕਹਿ ਦਿੰਦੀ ਹੈ ਵੀ ਕਿਸਾਨ ਤਾਂ ਵਿਹਲੇ ਆ ਜੀ ਘਰੋਂ। ਬਿਲਕੁਲ। ਤਕਰੀਬਨ ਅੱਜ ਜਦੋਂ ਸਵੇਰੇ ਪ੍ਰਧਾਨ ਸਾਹਿਬ ਦਾ ਮੈਨੂੰ ਫੋਨ ਗਿਆ ਤਾਂ ਮੈਂ ਖੇਤਾਂ 'ਚ ਆਲੂ ਪੱਟ ਰਿਹਾ ਸੀ। ਅੱਛਾ। ਉਹ ਵਿੱਚੇ ਹੀ ਆਲੂ ਮੈਂ ਪੱਟਣੇ ਛੱਡ ਕੇ ਤਾਂ ਇਹਨਾਂ ਦੀ ਗੱਲ ਸੁਣ ਕੇ ਤਾਂ ਕਹਿੰਦੇ ਉੱਥੇ
ਜਾਣੀ ਕਿ ਪਲਾਂਟ ਦੇ ਵਿੱਚ ਮਤਲਬ ਕਹਿਣ ਦਾ ਵਿਰੋਧ ਹੋ ਰਿਹਾ, ਉੱਥੇ ਆਪਾਂ ਨੂੰ ਜਾਣਾ ਪੈਣਾ ਵੀ ਆਪਾਂ 2 ਸਾਲ ਤੋਂ ਸੰਘਰਸ਼ ਨਾਲ ਜੁੜੇ ਆ। ਅਸਲ ਦੇ ਵਿੱਚ ਆਪਾਂ ਮੁੱਦੇ ਤੇ ਆਉਨੇ, ਜਦੋਂ ਇਹ ਪਲਾਂਟ ਪੰਜਾਬ ਦੇ ਵਿੱਚ ਇੰਪਰੂਵ ਹੋਏ ਆ, ਇਹ ਕੁਝ ਵੱਡੀਆਂ ਕਾਰਪੋਰੇਟ ਕੰਪਨੀਆਂ ਨੇ ਜਿਹੜਾ ਬਹੁਤ ਜ਼ਿਆਦਾ ਗਵਰਨਮੈਂਟ ਵੱਲੋਂ ਸਬਸਿਡੀ ਦੇ ਕੇ ਲਵਾਈ ਜਾ ਰਿਹਾ ਹੈ। ਉਹ ਤਾਂ ਜੀ ਵੈਸੇ ਸਾਰਿਆਂ ਨੂੰ ਪਤਾ ਹੀ ਹੈ, ਜਦੋਂ ਕੋਈ ਨੀਤੀ ਆਉਣੀ ਹੁੰਦੀ ਹੈ ਬਹੁਤੇ ਘਰਾਣਿਆਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ, ਕੋਈ ਲੁਕੀ ਛਿਪੀ ਗੱਲ ਨਹੀਂ। ਹਲੇ ਲੋਕਾਂ ਨੂੰ ਜਨਤਕ ਬਾਅਦ ਚ ਹੁੰਦੀ ਹੈ ਗੱਲ, ਮੀਡੀਆ 'ਚ ਬਾਅਦ ਚ ਹੁੰਦੀ ਹੈ, ਪਹਿਲਾਂ ਹੀ ਤੈਅ ਹੋ ਜਾਂਦਾ ਵੀ ਆਹ ਚੀਜ਼ ਆਉਣ ਲੱਗੀ ਹੈ, ਵੀ ਇਹਨੇ ਪਲਾਂਟ ਚੱਕਣੇ ਨੇ, ਇਹਨੇ ਜ਼ਿੰਮੇਵਾਰੀ ਲੈਣੀ ਹੈ। ਉਹ ਤਾਂ ਪਹਿਲਾਂ ਹੀ ਨਿਰਧਾਰਤ ਹੀ ਹੁੰਦਾ ਨਾ, ਪਹਿਲਾਂ ਨਿਰਧਾਰਤ ਹੁੰਦਾ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਨਿਰਧਾਰਤ ਹੁੰਦਾ। ਉਹਨਾਂ ਨੂੰ ਪਤਾ ਲੱਗ ਜਾਂਦਾ ਜਿਨ੍ਹਾਂ ਨੇ ਪਲਾਂਟ ਲਾਉਣੇ ਹੁੰਦੇ ਆ, ਸਬਸਿਡੀ ਵਗੈਰਾ ਗਵਰਨਮੈਂਟ ਦਿੰਦੀ ਆ। ਪਰ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਹਾਂ ਤੁਹਾਡੇ ਮੀਡੀਆ ਦੇ ਥਰੂ ਗਵਰਨਮੈਂਟ ਦੇ ਕੋਲੋਂ, ਵੀ ਅਸੀਂ ਆਪਣੀ ਜਵਾਨੀ ਜਿਹੜਾ ਜ਼ਿੰਦਗੀ ਦਾ ਪੱਖ ਆ, ਬਚਪਨ ਬੁਢਾਪਾ ਤੇ ਜਵਾਨੀ ਦਾ ਕੀਮਤੀ ਪੱਖ ਆਪਾਂ ਇਸ ਦੇਸ਼ ਦੇ ਲੇਖੇ ਲਾਤਾ ਆ, ਠੀਕ ਨਹੀਂ। ਅਸੀਂ ਜਦੋਂ ਤੇ ਜੰਮੇ ਆ, ਚਲੋ ਪੜ੍ਹੇ ਲਿਖੇ ਆ, ਉਸ ਤੋਂ ਬਾਅਦ ਅਸੀਂ ਖੇਤੀ ਕਰੀ ਜਾਂਦੇ ਆ। ਅਸੀਂ ਜਿੰਨੀ ਫਸਲ ਪੈਦਾ ਕਰਦੇ ਆ ਉਹ ਅਸੀਂ ਘਰ ਨਹੀਂ ਖਾਂਦੇ, ਦੇਸ਼ ਲਈ ਵੀ ਪੈਦਾ ਕਰਦੇ ਆ। ਕੁਝ ਕੰਮ ਹੁੰਦੇ ਆ, ਅਨਾਜ ਭੰਡਾਰ ਭਰਦੇ ਆ, ਅਨਾਜ ਭੰਡਾਰ ਕੁਝ ਕੰਮ ਹੁੰਦੇ ਬੰਦਾ ਆਪਣੇ ਲਈ ਕਰਦਾ, ਪਰ ਉਹ ਕੰਮ ਕਰਦੇ ਕਰਦੇ ਵੀ ਦੇਸ਼ ਦੀ ਸੇਵਾ ਕਰਦਾ, ਠੀਕ ਨਹੀਂ। ਹਰੇਕ ਬੇਸ਼ੱਕ ਕੋਈ ਮਜ਼ਦੂਰੀ ਕਰ ਰਿਹਾ, ਉਹ ਵੀ GDP 'ਚ ਯੋਗਦਾਨ ਪਾ ਰਿਹਾ। ਬਿਲਕੁਲ ਸਹੀ ਗੱਲ ਹੈ। ਪਰ ਇਹ ਤੁਸੀਂ ਦੇਖੋ ਵੀ ਆਪਾਂ ਕਿੰਨੀ ਕਣਕ ਪੈਦਾ ਕੀਤੀ ਆ, ਕਿੰਨਾ ਝੋਨਾ ਪੈਦਾ ਕੀਤੀ, ਕਿੰਨੀ ਮੱਕੀ ਪੈਦਾ ਕੀਤੀ ਆ, ਕਿੰਨੇ ਆਲੂ ਪੈਦਾ ਕਰਦੇ ਆ, ਫਿਰ ਵੀ ਸਾਡੇ ਆਲੂਆਂ ਦਾ ਭਾਅ ਕਈ ਵਾਰੀ 0 ਤੇ ਆ ਜਾਂਦਾ। ਕਣਕ ਸਾਡੀ ਗਵਰਨਮੈਂਟ ਕਹਿੰਦੀ ਇਹ ਸਾਡੀ ਖਪਤ ਨਹੀਂ ਹੋ ਰਹੀ। ਅਸੀਂ ਉਹਨਾਂ ਚੀਜ਼ਾਂ ਦੇ ਵਾਸਤੇ ਕੋਈ ਪਲਾਂਟ ਨਹੀਂ ਇੱਥੇ ਲਾ ਰਹੇ। ਅਸੀਂ ਕੀ ਗੱਲ ਆ ਵੀ ਇਹ CNG ਪਲਾਂਟ ਲਾ ਕੇ ਅਸੀਂ ਮਤਲਬ ਕਹਿਣ ਦਾ ਸਾਨੂੰ ਕੰਮ ਦੇ ਰਹੇ ਆ। ਇਹ ਵਿਕਾਸ ਇਹਨਾਂ ਪਲਾਂਟਾਂ ਨਾਲ ਹੋ ਸਕਦਾ। ਬਿਲਕੁਲ ਤੁਸੀਂ ਚੰਗੀ ਗੱਲ ਕੀਤੀ ਹੈ ਵੀ ਖੇਤੀ ਆਧਾਰਿਤ ਚੀਜ਼ਾਂ ਲੱਗਣੀਆਂ ਚਾਹੀਦੀਆਂ ਨੇ। ਬਹੁਤ ਪੰਜਾਬ ਖੇਤੀ ਆਧਾਰਿਤ ਸੂਬਾ ਆ, ਇੱਥੇ ਖੇਤੀ ਨਾਲ ਆਧਾਰਿਤ ਜਿਹੜੀਆਂ ਸੰਤਾਂ ਉਹ ਲੱਗਣੀਆਂ ਚਾਹੀਦੀਆਂ, ਨਾ ਕਿ ਜਿੱਦਾਂ ਇਹ CNG ਵਾਲੇ ਪਲਾਂਟ ਆ, ਇਹਨਾਂ ਦੇ ਜਿਹੜੇ ਨੁਕਸਾਨ ਆ ਉਹ ਜਾਨੀ ਕਿ ਹੁਣ ਤਾਂ ਬੱਚੇ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਨੁਕਸਾਨ ਕੀ ਆ। ਜਾਨੀ ਕਿ ਪਲਾਂਟਾਂ ਦੇ ਤਕਰੀਬਨ ਕੈਂਸਰ ਤੱਕ ਜਿਹੜਾ ਸਾਡੀ ਆਬੋ ਹਵਾ ਆ ਉਹ ਤਾਂ ਇਹਨਾਂ ਨੇ ਖਰਾਬ ਕਰਨੀ ਆ। ਜਿਹੜਾ ਥੱਲੇ ਜਾਨੀ ਕਿ ਨਾ ਜਿਹੜੇ ਆਪਣੇ ਪਾਣੀ ਆ, ਸਾਡਾ ਪਾਣੀ ਵੀ ਸਾਡਾ ਇਹੋ ਮਤਲਬ ਕਹਿਣ ਦਾ ਇਹਨਾਂ ਨੇ ਖਰਾਬ ਕਰਨਾ ਆ। ਜਿਹੜਾ ਇਹਨਾਂ ਨੇ ਪਾਣੀ ਸਾਡਾ ਵਰਤਣਾ ਆ ਨਾ, ਉਹ ਸਾਡਾ ਪਾਣੀ ਇਹਨਾਂ ਨੇ ਮਤਲਬ ਕਹਿਣ ਦਾ ਜਿਹੜਾ ਫਰੈਸ਼ ਵਾਟਰ ਵਰਤਣਾ ਸਾਡਾ, ਨਾ ਕਿ ਇਹਨਾਂ ਨੇ ਖਰਾਬ ਪਾਣੀ ਉਹਨੂੰ ਗੰਦਾ ਕਰਕੇ ਉਹਨੂੰ ਜ਼ਮੀਨ ਦੇ ਵਿੱਚ ਫੇਰ ਉਹਨਾਂ ਨੇ ਖਰਾਬ ਕਰਕੇ ਜ਼ਮੀਨ ਦੇ ਵਿੱਚ ਪਾਉਣਾ। ਤੁਸੀਂ ਇੱਥੋਂ ਦੇ ਵਸਨੀਕ ਹੋ, ਸ਼ਹਿਰ ਦੇ? ਹਾਂਜੀ ਭੋਗਪੁਰ ਤੋਂ ਜੀ। ਕਾਲਖ ਕਿੰਨੀ ਕੁ ਆਉਂਦੀ? ਬੀਬੀਆਂ ਬਹੁਤ ਸ਼ਿਕਾਇਤ ਕਰ ਰਹੀਆਂ ਨੇ ਇਸ ਜਦੋਂ ਬਿਜਲੀ ਦਾ ਪਲਾਨ ਲੱਗਾ ਨਾ, ਕੰਮ ਉਸ ਤੋਂ ਵੀ ਜ਼ਿਆਦਾ ਖਰਾਬ ਹੋ ਗਿਆ। ਸਾਨੂੰ ਤਾਂ ਰੋਜ਼ ਸਾਡੀਆਂ ਨੂੰਹਾਂ ਕਹਿੰਦੀਆਂ ਪਾਪਾ ਉੱਪਰ ਕਾਲਖ ਬਹੁਤ ਡਿੱਗਦੀ ਆ। ਮੈਂ ਕਿਹਾ ਕੀ ਕੀਤਾ ਜਾਵੇ। ਜਿੱਤੀ ਦਾ ਇਹ ਮਿਲ ਸੀਗੀ ਆਪਣੇ ਜ਼ਿਮੀਂਦਾਰਾਂ ਨੇ ਵੀ ਇਹਨਾਂ ਨੇ ਸਾਨੂੰ ਦੇਖੋ ਕਿਸ ਪੋਜੀਸ਼ਨ ਦੇ ਵਿੱਚ ਪਹੁੰਚਾਤਾ ਆਣ ਕੇ। ਬਾਕੀ ਰਹਿ ਗਈ ਗੱਲ, ਬੇਨਤੀ ਆ ਵੀ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਵੀ ਮੈਨੂੰ ਤੁਹਾਡਾ ਬੁਲਾਰਾ ਬਹੁਤ ਅੱਛਾ ਲੱਗਾ ਵੀ ਤੁਸੀਂ ਇਹੀ ਹੁਣ ਰਿਪੀਟ ਕਰ ਦਿਓ ਵੀ ਜਿਹੜੇ ਵੀ ਸੱਜਣ ਆਏ ਆ ਪਿੰਡਾਂ 'ਚੋਂ ਆਪਣੇ ਗੁਰਦੁਆਰਿਆਂ ਜਾ ਕੇ ਅਨਾਉਂਸਮੈਂਟ ਕਰ ਦਿਓ ਵੀ ਭਾਈ ਸੱਜਣੋ ਇਹ ਪੋਜੀਸ਼ਨ ਆ ਭੋਗਪੁਰ ਦੀ, ਆਓ ਸਾਡਾ ਸਾਥ ਦਿਓ। ਜੈ ਹਿੰਦ। ਚਲੋ ਕੋਈ ਨਾ। ਸੋ ਇਹ ਤੁਸੀਂ ਦੇਖ ਸਕਦੇ ਹੋ ਇੱਧਰ ਪ੍ਰਸ਼ਾਦੇ ਵੀ ਤਿਆਰ ਹੋ ਰਹੇ ਨੇ, ਇੱਥੇ ਸੰਘਰਸ਼ ਥੋੜਾ ਤੇਜ਼ ਹੋ ਰਿਹਾ ਹੈ ਤੇ ਮੀਟਿੰਗ ਅੰਦਰ ਚੱਲ ਰਹੀ ਹੈ। ਦੇਖਦੇ ਹਾਂ ਬਣਦਾ ਕੀ ਆ। ਇੱਧਰ ਪ੍ਰਸ਼ਾਦੇ ਵੀ ਪੱਕੀ ਜਾਂਦੇ ਨੇ, ਨਾਲ ਦੀ ਨਾਲ ਸਾਰਾ ਕੁਝ ਚੱਲ ਰਿਹਾ। ਸੋ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ। ਕਿ CNG ਪਲਾਂਟ ਦਾ ਕੰਮ ਜਿਹੜਾ ਅੰਦਰ ਜ਼ਬਰਦਸਤੀ ਚਲਾਉਣ ਦੀ ਕੋਸ਼ਿਸ਼ ਪਿਛਲੇ ਸਮੇਂ ਤੋਂ ਜਿਹੜੀ ਕੀਤੀ ਜਾ ਰਹੀ ਹੈ, ਸਾਡੇ ਕੇਸ ਦੀ ਜਿਹੜੀ ਆ ਉਹ 5 ਤਰੀਕ ਆ, 5 ਮਾਰਚ ਦੀ ਸਾਡੀ ਜਿਹੜੀ ਤਰੀਕ ਆ। ਅੱਜ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ 5 ਤਰੀਕ ਤੱਕ ਔਰ 5 ਤਰੀਕ ਤੋਂ ਬਾਅਦ ਵੀ ਇਹ ਕੰਮ ਜਿਹੜਾ ਆ ਉਹ ਕਿਸੇ ਕੀਮਤ ਦੇ ਉੱਤੇ ਚੱਲਣ ਨਹੀਂ ਦੇਣਾ। ਤੇ ਅੱਜ ਪ੍ਰਸ਼ਾਸਨ ਜਿਹੜਾ ਆ ਉੱਥੇ ਜਿੰਨਾ ਵੀ ਕੋਈ ਸਮਾਨ ਜਾਂ ਜਿੰਨੇ ਵੀ ਕੋਈ ਕੰਮ ਕਰਨ ਵਾਲੇ, ਮੱਲੀ ਸਾਹਿਬ ਰਾਜਾ ਜੀ ਇਹ ਆ ਨਾ, ਬੱਗਾ ਜੀ, ਸਾਰੇ ਅੰਮ੍ਰਿਤ ਜੀ, ਸਾਡੇ ਸਰਦਾਰ ਗੁਰਦੀਪ ਸਿੰਘ ਹੋਰੀ, ਮੱਲੀ ਨੰਗਲ ਸਾਹਿਬ, ਅਮਰਜੀਤ ਸਿੰਘ ਭਾਜੀ, ਬਈ ਅੱਜ ਹੀ ਜਿਹੜਾ ਆ ਉਹ ਤੁਹਾਡੀ ਤਾਕਤ ਦੇ ਨਾਲ ਜਿਹੜਾ ਉਹ ਕੰਮ ਬੰਦ ਕਰਾ ਦਿੱਤਾ ਗਿਆ। ਉੱਥੋਂ ਲੇਬਰ ਵੀ ਸਾਰੀ ਬਾਹਰ ਜਾਊਗੀ ਤੇ 5 ਤਰੀਕ ਤੱਕ ਸਾਰਾ ਕੁਝ ਬੰਦ ਹੋਊਗਾ। ਔਰ ਦੂਸਰਾ, ਉਹ ਜੇ ਕੋਸ਼ਿਸ਼ ਕੋਈ ਕਰੂਗਾ ਤਾਂ ਫਿਰ ਉਹਦਾ ਨਤੀਜਾ ਪ੍ਰਸ਼ਾਸਨ ਭੁਗਤਣ ਵਾਸਤੇ ਤਿਆਰ ਹੋਵੇ। ਨੰਬਰ 1। ਨੰਬਰ 2, ਇੱਥੋਂ ਮੀਟਿੰਗ ਕਰਕੇ ਗਏ ਸੀ ਕਿ ਜਿਹੜੀ ਮੀਟਿੰਗ ਹੈ ਉਹ SDM ਸਾਹਿਬ, ਤਹਿਸੀਲਦਾਰ ਸਾਹਿਬਾਨ ਦੇ ਦਰਮਿਆਨ ਮੀਟਿੰਗ ਹੋਏਗੀ। ਹੋਰ ਕੋਈ ਵੀ SHO ਤੇ ਇੱਥੇ ਦਾ DSP ਜਿਹਨੇ ਸਾਡੀਆਂ ਬੀਬੀਆਂ ਨੂੰ ਧੱਕੇ ਮਾਰੇ ਸੀ ਜਾਂ ਉਹਨਾਂ ਬੀਬੀਆਂ ਦੇ ਲੱਤਾਂ ਮਾਰੀਆਂ ਸੀ ਜਾਂ ਉਹਨਾਂ ਨੂੰ ਅਪਮਾਨਿਤ ਕੀਤਾ ਸੀ, ਜਾਂ ਰਾਜਾ ਜੀ ਸਾਡੇ ਪ੍ਰਧਾਨ ਸਾਹਿਬ ਨੂੰ ਗਲੋਂ ਫੜਿਆ ਸੀ,
ਕਿਉਂਕਿ ਮੈਂ ਬੜਾ ਗੁੱਸੇਖੋਰ ਬੰਦਾ ਆ ਤੇ ਅਪਮਾਨ ਕਦੇ ਕਿਸੇ ਦਾ ਝੱਲਦਾ ਨਹੀਂ ਤੇ ਕਿਸੇ ਦਾ ਹੋਣ ਨਹੀਂ ਦੇਣਾ। ਮੇਰੀ ਜ਼ਿੰਮੇਵਾਰੀ ਹੈ। ਉਹ ਡੀਐਸਪੀ ਅਚਾਨਕ ਆ ਕੇ ਮੀਟਿੰਗ ਦੇ ਵਿੱਚ ਬੈਠ ਗਿਆ। ਮੈਂ ਕਿਹਾ ਤੁਹਾਡੇ ਨਾਲ ਗੱਲ ਤਾਂ ਕਰਨੀ ਆ, ਪਹਿਲਾਂ ਇਹਨੂੰ ਡੀਐਸਪੀ ਨੂੰ ਬਾਹਰ ਕੱਢੋ। ਉਹਨੂੰ ਪਹਿਲਾਂ ਅੰਦਰੋਂ ਬਾਹਰ ਕੱਢਿਆ, ਫਿਰ ਉਹਨਾਂ ਦੇ ਨਾਲ ਗੱਲ ਸ਼ੁਰੂ ਕੀਤੀ। ਔਰ ਤੁਹਾਡੀ ਇਹ ਬਹੁਤ ਵੱਡੀ ਜਿੱਤ ਹੋਈ ਆ ਸਾਰਿਆਂ ਕਿਸਾਨ ਜਥੇਬੰਦੀਆਂ ਦੀ, ਮਾਰਕੀਟ ਐਸੋਸੀਏਸ਼ਨ ਦੀ, ਸਾਰੀਆਂ ਰਾਜਨੀਤਿਕ ਪਾਰਟੀਆਂ ਦਿਆਂ ਦੀ। ਮੈਂ ਵੀ ਬੇਨਤੀ ਕਰਾਂਗਾ ਅੱਗੇ ਤੋਂ ਕਿ ਅਸੀਂ ਹਮੇਸ਼ਾ, ਮੈਂ ਐਮਐਲਏ ਆ, ਮੈਂ ਕਦੇ ਪਾਰਟੀ ਦੀ ਗੱਲ ਕਦੇ ਨਾ ਆ ਕੇ ਕੀਤੀ, ਨਾ ਆਪਾਂ ਕਦੇ ਆ ਕੇ ਅਜਿਹੇ ਮਾਹੌਲ ਦੇ ਵਿੱਚ ਕਦੇ ਕਰਨੀ ਆ। ਬੱਗਾ ਜੀ ਅਸੀਂ ਇਕੱਠੇ ਆ ਤੇ ਇਕੱਠੇ ਰਹਿਣਾ। ਇੱਕ ਵਾਰੀ ਜਕਾਰਾ ਲਾਓ, ਬੋਲੇ ਸੋ ਨਿਹਾਲ। ਹਾਂ, ਹੁਣ ਦੂਸਰੀ ਗੱਲ ਜਿਹੜੀ ਆ ਉਹ ਬੱਗਾ ਜੀ ਤੁਹਾਨੂੰ ਕਹਿਣਗੇ। ਉਹ ਕੰਮ 5 ਤਰੀਕ ਤੱਕ ਰੁਕ ਗਿਆ ਔਰ ਹੁਣ ਜਿਹੜੇ ਸਾਡੇ ਕੋਈ ਸਾਥੀ ਆ 4-5 ਉਹ ਜਾਣਗੇ, ਜਿਹੜੇ ਅੰਦਰ ਉਹਨਾਂ ਦੇ ਵਰਕਰ ਹੈ ਉਹਨਾਂ ਸਾਰਿਆਂ ਨੂੰ ਬਾਹਰ ਕੱਢਣਗੇ ਔਰ ਉੱਥੇ ਤਾਲਾ ਲਗਾਉਣਗੇ। ਔਰ ਇਸ ਤੋਂ ਬਾਅਦ 5 ਤਰੀਕ ਹੈ ਚੰਡੀਗੜ੍ਹ ਵਿਖੇ ਹਾਈ ਕੋਰਟ ਔਰ 6 ਤਰੀਕ ਨੂੰ ਸ਼ਾਮ 8 ਵਜੇ ਜਿਸ ਤਰ੍ਹਾਂ ਕੱਲ ਰਾਤ ਮੀਟਿੰਗ ਹੋਈ ਹੈ ਜੱਜ ਘਰ ਦੇ ਵਿੱਚ, ਤੇ ਜੱਜ ਘਰ ਦੇ ਵਿੱਚ 6 ਤਰੀਕ ਦੀ 8 ਵਜੇ ਦੀ ਮੀਟਿੰਗ ਦੁਆਰਾ ਫਿਰ ਐਲਾਨ ਹੋਆ। ਸਾਰੀ ਸੰਗਤ ਨੇ ਇਸੇ ਤਰ੍ਹਾਂ ਪਹੁੰਚਣਾ ਹੈ। ਕੋਰਟ ਦਾ ਫੈਸਲਾ ਕੀ ਆਉਂਦਾ, ਇੱਕ ਤੇ ਉਹ ਤੇ ਮੰਥਨ ਹੋਏਗਾ ਔਰ ਦੂਸਰਾ ਇਹ ਹੈ ਕਿ ਅਸੀਂ ਕੰਮ ਬਿਲਕੁਲ ਚੱਲਣ ਨਹੀਂ ਦੇਣਾ, ਉਹਦੇ ਲਈ ਆਪਾਂ ਨਵੀਂ ਪਲੈਨਿੰਗ ਕਰਨੀ ਹੈ। ਔਰ ਉਹ ਭਾਜੀ ਇੱਕ ਮਿੰਟ ਮਾੜਾ ਸਬਰ ਕਰ ਲਾ, ਹੁਣ ਕੱਲਾ ਹੀ ਗਰਮ ਹੋ ਗਿਆ ਸਵੇਰ। ਸਰਦਾਰ ਜੀ ਬਹੁਤ ਕਾਲੇ ਆ, ਠੀਕ ਹੈ, ਹਰ ਇੱਕ ਦੀਆਂ ਭਾਵਨਾਵਾਂ ਵਧੀਆ ਗੱਲ ਹੈ। ਜਿੱਦਣ ਢਾਉਣ ਦਾ ਸਮਾਂ ਆ ਗਿਆ ਸਰਦਾਰ ਜੀ, ਮੈਂ ਤੁਹਾਨੂੰ ਸੱਪ ਦੀ ਜਿੱਦਾਂ ਨਾ ਅੱਖ 'ਚ ਫੋਟੋ ਆ ਜਾਂਦੀ ਮੇਰੀ, ਆ ਗਏ ਮੈਂ ਤੁਹਾਨੂੰ ਫੜਨਾ, ਤੇ ਆਪਾਂ ਦੋਨਾਂ ਨਹੀਂ ਜਾਣਾ, ਮੈਂ ਤੁਹਾਨੂੰ ਇਕੱਲਿਆਂ ਨੇ ਨਹੀਂ ਜਾਣ ਦੇਣਾ। ਇਹ ਜਿਹੜੇ ਉੱਪਰਲੇ ਲੈਵਲ ਦੇ ਕੰਮ ਆ ਨਾ, ਇਹਨਾਂ ਦੇ ਨਿਆਣੇ ਬਾਹਰ ਹੀ ਆ, ਇਹਨਾਂ ਨੇ ਵੀ ਬਾਹਰ ਚਲ ਜਾਣਾ। ਮੈਂ ਤੂੰ ਇੱਥੇ ਰਹਿਣਾ ਆ, ਇੱਥੇ ਸਾਡੀ ਉਦੋਂ ਡੀਸੀ ਸਾਹਿਬ ਨੂੰ ਵੀ ਇਹੀ ਕਿਹਾ ਸੀਗਾ ਵੀ ਮਰ ਤੁਸੀਂ ਵੀ ਜਾਣਾ, ਮਰ ਅਸੀਂ ਵੀ ਜਾਣਾ। ਕਿਉਂ ਆਪਣੀਆਂ ਨਸਲਾਂ ਨੂੰ ਕਾਹਦੋਂ ਵਿਗਾੜਨ ਰਹੇ ਆ? ਸਾਡੀਆਂ ਫਸਲਾਂ ਤੇ ਨਸਲਾਂ ਵਿਗਾੜਨੇ। ਜਿੰਨੇ ਕੋਆਪਰੇਟਿਵ ਘਰਾਣੇ ਆ ਸਾਰਾ ਪੰਜਾਬ ਹੀ ਲੱਭਾ ਇਹਨਾਂ ਨੂੰ ਖਾਣ ਲਈ। ਦੇਖੋ ਇਹਦੇ ਚ 62 68 ਹੈ ਜੀ, ਕਿੰਨੇ ਆ ਜੀ? 84 ਸੀਐਨਜੀ ਪਲਾਂਟ ਆ। ਦੱਸੋ ਇਹ 70 ਟਨ ਕੂੜਾ ਸ਼ਹਿਰਾਂ ਦਾ ਇੱਥੇ ਆਊਗਾ, ਸਾਡੇ ਭੋਪਰ 'ਚ ਕੀ ਹਾਲ ਹੋਊਗਾ? ਬਹੁਤ ਹੋਰ ਕਿੰਨੇ ਆ 84 ਕਿਹੜੇ ਸ਼ਹਿਰ? ਹਾਂ ਉਹੀ ਨਾ, ਸਾਰਾ ਪੰਜਾਬ ਹੀ ਖਰਾਬ ਕਰਨਾ ਹੈ। ਹਾਂ ਮਤਲਬ ਇਹ ਜਿਹੜਾ ਕੋਆਪਰੇਟਿਵ ਘਰਾਣਿਆਂ ਦਾ ਸਾਥ ਦੇ ਰਹੀਆਂ ਸਾਡੀਆਂ ਸਰਕਾਰਾਂ, ਜਿਹੜੀਆਂ ਗੌਰਮੈਂਟਾਂ, ਸਾਡਾ ਪ੍ਰਸ਼ਾਸਨ ਕੋਆਪਰੇਟਿਵ ਘਰਾਣਿਆਂ ਦਾ ਸਾਥ ਦੇ ਰਿਹਾ, ਆਪਣੇ ਪੰਜਾਬ ਦਾ ਸਾਥ ਕੋਈ ਨਹੀਂ ਦੇ ਰਿਹਾ। ਸਾਡੀ ਸਮਝ ਤੋਂ ਬਾਹਰ ਹੋਈ ਜਾ ਰਿਹਾ ਵੀ ਇਹ ਸਾਡੇ ਪੰਜਾਬ ਨੂੰ, ਪੰਜਾਬ ਦੇ ਬੰਦੇ ਹੀ ਕਿਉਂ ਖਾਣ ਲੱਗੇ ਹੋਏ ਆ। ਇਹ ਜਿੱਦਾਂ ਲੱਕੜ ਦਾ ਘੁਣ ਲੱਕੜ ਨੂੰ ਹੀ ਖਾਈ ਜਾਂਦਾ। ਇਹ ਬਹੁਤ ਮਾੜੀਆਂ ਗੱਲਾਂ। ਸਾਨੂੰ ਸੋਚਣਾ ਚਾਹੀਦਾ, ਸਮਝਣਾ ਚਾਹੀਦਾ ਆਪਣੇ ਪੰਜਾਬ ਬਾਰੇ, ਆਪਣੀ ਧਰਤੀ ਬਾਰੇ, ਆਪਣੀ ਪਾਣੀ ਬਾਰੇ, ਆਪਣੇ ਵਾਤਾਵਰਣ ਬਾਰੇ, ਆਪਣੇ ਪੋਲੂਸ਼ਨ ਬਾਰੇ। ਸੋ ਇੱਧਰ ਆਇਓ ਯਾਰ, ਓਏ ਮਰਨ ਸਾਈਡ ਤੂੰ ਲਾ ਮੂਵੀ ਬਣਾ ਲਓ। ਇੱਧਰ ਆਇਓ ਸੋ ਇਸ ਸਮੇਂ ਇਸ ਪਲਾਂਟ ਦੇ ਅੰਦਰ ਗਏ ਹੋਏ ਨੇ ਕੁਝ ਮੈਂਬਰ ਜਿਹੜੇ ਕਮੇਟੀ ਦੇ ਵੱਲੋਂ ਸਹਿਮਤੀ ਦੇ ਨਾਲ ਭੇਜੇ ਗਏ ਨੇ, ਪਰ ਉਧਰ ਐਸਐਚਓ ਸਾਹਿਬ ਨੇ, ਸ਼ਾਇਦ ਉਹ ਐਸਐਚਓ ਸਾਹਿਬ ਹੀ ਨੇ, ਤੇ ਉਹ ਕਹਿ ਰਹੇ ਨੇ ਵੀ ਬਾਉਂਡਰੀ ਤੋਂ ਬਾਹਰ ਹੋ ਜਾਓ ਤੇ ਬੰਦੇ ਆ ਜਾਣਗੇ। ਪਰ ਇੱਥੇ ਹੁਣ ਤਲਖੀ ਜੀ ਹੋ ਗਈ ਹੈ। ਲਓ, ਉਹ ਕਹਿ ਰਹੇ ਨੇ ਕਿ ਜਿਹੜਾ ਮੇਰਾ ਡਿਊਟੀ ਹੈ ਉਹ ਮੈਂ ਕਰ ਰਿਹਾ।
ਇਹ ਅਮਰਜੀਤ ਜੀ ਇਹ ਕਮਿਟਮੈਂਟ ਤੋਂ ਪਿੱਛੇ ਨਹੀਂ ਹਟ ਰਹੇ ਫੇ? ਹਾਂ ਇਹੀ ਹੈ, ਪ੍ਰਸ਼ਾਸਨ ਪਿੱਛੇ ਹਟ ਰਿਹਾ ਜੀ। ਹਾਂ ਸਾਰੀ ਲੇਬਰ ਬਾਹਰ ਕੱਢਣੀ ਆ, ਸਿਰਫ ਜਿਹੜੀ ਚਾਰ ਸਿਕਿਉਰਿਟੀ ਵਾਲੇ ਤੇ 2 ਪੁਲਿਸ ਵਾਲੇ ਅੰਦਰ ਰਹਿਣਗੇ, ਕੋਈ ਲੇਬਰ ਅੰਦਰ ਨਹੀਂ ਰਹੂਗੀ। ਇਹ ਕਮਿਟਮੈਂਟ ਹੋਈ ਸੀ ਔਰ ਲਿਖਤੀ ਹੋਈ ਆ, ਮੇਰੇ ਖਿਆਲ ਨਾਲ ਸ਼ਾਇਦ ਉਹਨਾਂ ਨੇ ਮੰਨਿਆ। ਦੇਖੋ ਕਿੰਨੀ ਲੇਬਰ ਨੂੰ ਵੀ ਉਹ ਕੈਮਰਾ ਮਾਰ ਕੇ ਦਿਖਾਓ। ਇਹਨਾਂ ਦੇ ਸਿਕਿਉਰਿਟੀ ਵਾਲੇ ਨਹੀਂ ਸਾਨੂੰ ਪਤਾ ਲੱਗ ਰਿਹਾ ਵੀ ਕਿਹੜੇ ਆ, ਸਿਕਿਉਰਿਟੀ ਵਾਲੇ ਕਿਹੜੇ ਆ ਤੇ ਲੇਬਰ ਕਿਹੜੀ ਆ। ਹਾਂਜੀ ਬਿਲਕੁਲ। ਨਹੀਂ ਉਹ ਪਿੱਛੇ ਜੀ 15 ਉਹ ਦੇਖੋ ਪਿਛਲੇ ਪਾਸੇ ਭਾਜੀ, ਪ੍ਰਧਾਨ ਜੀ ਭਾਜੀ ਸਿਕਿਉਰਿਟੀ ਵਾਲੇ ਜਿਹੜੇ 4 ਸਿਕਿਉਰਿਟੀ ਵਾਲੇ ਆ ਉਹ ਲਿਆਓ ਪਹਿਲਾਂ, 4 ਇਹਨਾਂ ਦੇ ਸਿਕਿਉਰਿਟੀ ਵਾਲੇ ਕਿਹੜੇ ਆ। ਇਹ ਪੁਲਿਸ ਮੁਲਾਜ਼ਮ ਦੇ ਕੋਲ ਤੁਸੀਂ ਦੇਖ ਰਹੇ ਹੋ ਐਕਸਪਲੋਸਿਵ ਜਿਹੜਾ ਵਰਤਿਆ ਜਾ ਸਕਦਾ ਸੀ ਅੱਜ।